ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ 10 ਰੁਪਏ ਸੁਣਾ ਰਿਹਾ ਹਾਂ। ਉਹ ਅਦਾਲਤੀ ਹਵਾਲਾਤ ਦੇ ਬਾਹਰ ਸਲਾਖਾਂ ਨੇੜੇ ਚੌਕੜੀ ਮਾਰ ਕੇ ਬੈਠੀ ਹੋਈ ਸੀ। 7 ਵਰ੍ਹਿਆਂ ਤੋਂ ਬਹੁਤੀ ਨਹੀਂ ਸੀ ਲੱਗਦੀ। ਸਲਾਖਾਂ ਦੀ ਦੂਜੀ ਲਾਂਬੇ ਹਵਾਲਾਤ ਅੰਦਰ ਉਹਦਾ ਪਿਓ ਉਹਦੇ ਸਾਹਮਣੇ ਬੈਠਾ ਹੋਇਆ ਸੀ। ਛੱਤ ਉੱਤੇ ਲੱਗਿਆ ਪੁਰਾਣਾ ਮੈਲਾ ਕਚੈਲਾ ਪੱਖਾ ਹੌਲੀ ਹੌਲੀ ਚੱਲਦਾ ਕਲ ਕਲ ਦੀ ਆਵਾਜ਼ ਨਾਲ ਮਾਹੌਲ ਵਿੱਚ ਉਦਾਸੀ ਖਿੰਡਾ ਰਿਹਾ ਸੀ। ਕਮਰੇ ਦੇ ਕੋਨਿਆਂ ਵਿੱਚ ਤੇ ਛੱਤ ਉੱਤੇ ਲੱਗੇ ਪੁਰਾਣੇ ਮੱਕੜੀ ਦੇ ਜਾਲਿਆਂ ਵਿੱਚੋਂ ਅੱਧ-ਘੜ ਉਮਰ ਦੀ ਔਰਤ ਦੇ ਝਾਟੇ ਵਾਂਗੂ ਚਿੱਟੀ ਕਲੀ ਝਾਂਕ ਰਹੀ ਸੀ। ਕਈ ਮੁਲਜ਼ਮ ਆਪਣੇ ਕੇਸ ਦੀ ਆਵਾਜ਼ ਦੀ ਉਡੀਕ ਵਿੱਚ ਬੈਠੇ ਹੋਏ ਸਨ ਤੇ ਇੱਕਾ ਦੁੱਕਾ ਬੇਚੈਨੀ ਨਾਲ ਹਵਾਲਾਤ ਦੇ ਇੱਕ ਲਾਮ ਤੋਂ ਦੂਜੀ ਲਾਮ ਗੇੜੇ ਲਾ ਰਹੇ ਸਨ। ਬਰਸਾਤ ਦੇ ਮੁੜ ਦੇ ਦਿਹਾੜ ਸਨ। ਚਮਾਸੇ ਤੇ ਗੁੰਮੇ ਨੇ ਹਰ ਇੱਕ ਦਾ ਬੁਰਾ ਹਾਲ ਕੀਤਾ ਹੋਇਆ ਸੀ। ਉਹਨੇ ਨਿੱਕੇ ਨਿੱਕੇ ਹੱਥਾਂ ਨਾਲ ਮੂੰਹ ਤੋਂ ਮੁੜਕਾ ਪੂੰਝਿਆ ਤੇ ਆਪਣੇ ਪਿਓ ਨਾਲ ਖੁਸਰ ਪੁਸਰ ਸ਼ੁਰੂ ਕਰ ਦਿੱਤੀ। ਇਹ ਹੈਰਾਨੀ ਦੀ ਗੱਲ ਸੀ ਕਿ ਉਹਦੀ ਮਾਂ ਅਦਾਲਤ ਦੇ ਸੇਨ ਵਿੱਚ ਖਲੋਤੀ ਉਹਨੂੰ ਦੂਰ ਤੋਂ ਵੇਖ ਰਹੀ ਸੀ। ਨਿੱਕੀ ਜਿਹੀ ਕੁੜੀ ਦੀ ਚੌਕੜੀ ਮਾਰ ਕੇ ਪੱਬਾਂ ਪਾਰ ਬੈਠੇ ਪਿਓ ਨਾਲ ਕੱਲਮ ਕੱਲੀ ਮੁਲਾਕਾਤ ਨੂੰ ਹਫਾਜ਼ਤ ਤੇ ਮਾਮੂਰ ਸੰਤਰੀ ਵੀ ਬੜੇ ਗੌਰ ਨਾਲ ਦੇਖ ਰਹੇ ਸਨ। ਇੰਜ ਦੇ ਮੰਜ਼ਰਨਾਮੇ ਦੁਨੀਆ ਦੇ ਵਾਸੀਆਂ ਦੀ ਰੂਹ ਨੂੰ ਖਿੱਚਦਿਆਂ ਸੋਚ ਦੀ ਸੂਲੀ ਤੇ ਲਟਕਾ ਦਿੰਦੇ ਨੇ। ਕੋਈ ਚੀਖ ਦੂਰ ਅਫਕ ਨੂੰ ਪਾੜਦਿਆਂ ਹੋਇਆ ਕਹਿ ਰਹੀ ਸੀ, ਅਮਨ ਮੁਹੱਬਤ ਦੀ ਮੰਜ਼ਿਲ ਕਿੰਨੀ ਕੁ ਦੂਰ ਏ। ਨਿਆਣੇ ਤੇ ਨਿਆਣੇ ਹੁੰਦੇ ਨੇ, ਉਹ ਭਾਵੇਂ ਜ਼ਾਲਮ ਦੇ ਹੋਣ ਜਾਂ ਮਜ਼ਲੂਮ ਦੇ। ਉਹਨਾਂ ਦੇ ਨਿੱਕੇ ਨਿੱਕੇ ਦਿਲਾਂ ਦਿਮਾਗਾਂ ਤੇ ਲੱਗੇ ਫੱਟ ਸਮਾਜ ਦੇ ਦਾਗ ਬਣ ਕੇ ਵਹਾਲੀ ਦਿੰਦੇ ਨੇ। ਬਾਬਾ ਜੀ, ਤੁਸੀਂ ਉਹਨਾਂ ਦੇ ਨਾਲ ਕਿਉਂ ਗਏ ਸੋ? ਪਹਿਲੀ ਵਾਰੀ ਨਿੱਕੀ ਕੁੜੀ ਦੀ ਆਵਾਜ਼ ਬੁਲੰਦ ਹੋਈ ਤੇ ਕੋਲ ਖਲੋਤੇ ਸੰਤਰੀ ਨੇ ਚੂੰ ਕੇ ਵੇਖਿਆ। ਪਿਓ ਤੇ ਕੁਝ ਨਾ ਆਖਿਆ ਤੇ ਨਜ਼ਰਾਂ ਨੀਵੀਆਂ ਕਰਕੇ ਫਰਸ਼ ਨੂੰ ਘੂਰਨਾ ਸ਼ੁਰੂ ਕਰ ਦਿੱਤਾ। ਅੱਜ ਉਹਦੇ ਮੁਕੱਦਮੇ ਦੇ ਫੈਸਲੇ ਦਾ ਦਿਨ ਸੀ। ਉਹਦੇ ਉੱਤੇ ਇਲਜ਼ਾਮ ਸੀ ਕਿ ਉਹਨੇ ਆਪਣੇ ਦੀਗਰ 3 ਸਾਥੀਆਂ ਨਾਲ ਮਿਲ ਕੇ ਫੁੱਫੀ ਦੇ ਪੁੱਤਰ ਨੂੰ ਤਾਮਾਨ ਲਈ ਅਗਵਾ ਕੀਤਾ ਸੀ ਤੇ ਫਿਰ ਵੀ ਤਾਮਾਨ ਲੈਣ ਦੇ ਬਾਵਜੂਦ ਉਹਨੂੰ ਕਤਲ ਕਰਕੇ ਉਹਦੀ ਲਾਸ਼ ਨਾਲ ਪੱਥਰ ਬੰਨ੍ਹ ਕੇ ਨਹਿਰ ਵਿੱਚ ਸੁੱਟ ਦਿੱਤਾ ਸੀ। ਲਾਸ਼ ਬਰਾਮਦ ਹੋਈ ਤੇ ਮਕਤੂਲ ਦੇ 3 ਨਿੱਕੇ ਨਿੱਕੇ ਬਾਲਾਂ ਨੇ ਰੋ ਰੋ ਕੇ ਹਰ ਇੱਕ ਨੂੰ ਰਵਾ ਦਿੱਤਾ ਸੀ। ਉਹਦੀ ਬੀਵੀ ਅਸਮਾਨ ਵੱਲ ਮੂੰਹ ਕਰਕੇ ਫਰਿਆਦ ਕਰ ਰਹੀ ਸੀ। ਉਸ ਦਿਨ ਵੀ ਸਮਾਜ ਵਿੱਚ ਤਰੇੜਾਂ ਪਈਆਂ ਸਨ ਤੇ ਉਹ ਦਾਗਦਾਰ ਹੋਇਆ ਸੀ। ਉਸ ਦਿਨ ਵੀ ਇੱਕ ਪੁਕਾਰ ਸੀ, ਇਹ ਖੂਨ ਕਿਦੋਂ ਤੱਕ ਬਹਿੰਦਾ ਰਹੇਗਾ ਤੇ ਅਮਨ ਦੀ ਮੰਜ਼ਲ। ਤਫਤੀਸ਼ ਮੁਕੰਮਲ ਹੋਈ। ਚਲਾਨ ਅਦਾਲਤ ਵਿੱਚ ਆਇਆ। ਫਰਜੁਮ ਲੱਗੀ। ਸ਼ਹਾਦਤਾਂ ਤੇ ਬਿਆਨ ਮੁਲਜ਼ਮ ਰਿਕਾਰਡ ਹੋਇਆ। ਪ੍ਰੋਸੀਕਿਊਸ਼ਨ ਦੇ ਦਿਫਾਅ ਦੇ ਵਕੀਲਾਂ ਨੇ ਆਪਣੇ ਆਪਣੇ ਦਲਾਇਲ ਪੇਸ਼ ਕੀਤੇ, ਪਰ ਉਹ ਨਿੱਕੀ ਕੁੜੀ ਕਿਸੇ ਪੇਸ਼ੀ ਤੇ ਕਾਰਵਾਈ ਤੇ ਆਪਣੇ ਪਿਓ ਨੂੰ ਮਿਲਣ ਨਾ ਆਈ। ਪਰ ਅੱਜ ਫੈਸਲੇ ਦੇ ਅਹਿਮ ਮੋੜ ਤੇ ਪਿਓ ਨਾਲ ਮੁਲਾਕਾਤ ਲਈ ਆਈ ਸੀ। ਹੋਰੇ ਉਹਦੇ ਦਿਲ ਵਿੱਚ ਕੀ ਆਇਆ ਸੀ? ਚੱਲ ਭਾਈ, ਅਦਾਲਤ ਨੇ ਤੈਨੂੰ ਹੁਕਮ ਸੁਣਾਉਣ ਲਈ ਬੁਲਾਇਆ ਹੈ। ਸੰਤਰੀ ਨੇ ਉਹਨੂੰ ਮੁਹਾਤਬ ਹੁੰਦਿਆਂ ਆਖਿਆ ਤੇ ਉਹ ਬੱਚੀ ਦੇ ਸਰ ਤੇ ਹੱਥ ਫੇਰ ਕੇ ਉੱਠ ਖਲੋਤਾ। ਉਹਦੇ ਹਿਰਦੇ ਲੱਭ ਦੱਸ ਰਹੇ ਸਨ ਕਿ ਉਹ ਮੂੰਹ ਵਿੱਚ ਕੁਝ ਪੜ ਰਿਹਾ ਏ। ਬੱਦਲ ਗਰਜੇ ਤੇ ਬਿਜਲੀ ਜ਼ੋਰ ਨਾਲ ਕੜਕੀ। ਨਿੱਕੀ ਕੁੜੀ ਨੱਸ ਕੇ ਅਦਾਲਤ ਦੇ ਬਰਾਂਡੇ ਵਿੱਚ ਆ ਗਈ। ਅਸਮਾਨ ਦੀ ਹਰ ਲਾਮ ਕਾਲੇ ਬੱਦਲ ਫੈਲੇ ਹੋਏ ਸਨ ਤੇ ਵੰਨ ਸਵੰਨੀਆਂ ਡਰਾਉਣੀਆਂ ਸ਼ਕਲਾਂ ਬਣਾ ਰਹੇ ਸਨ
ਤੇ ਗੁੱਪ ਹਨੇਰਾ ਵੱਧਦਾ ਜਾ ਰਿਹਾ ਸੀ। ਇੰਜ ਲੱਗਦਾ ਸੀ ਕਿ ਸ਼ਾਮ ਵੇਲਾ ਹੋ ਗਿਆ ਏ। ਨਿੱਕੀ ਕੁੜੀ ਨੇ ਘਬਰਾ ਕੇ ਹਰ ਪਾਸੇ ਵੇਖਿਆ, ਉਹਦੀ ਮਾਂ ਨੂੰ ਵਹਾਲੀ ਨਹੀਂ ਸੀ ਦੇ ਰਹੀ। ਹੁਣ ਮੁਲਜ਼ਮ ਅਦਾਲਤ ਦੇ ਸਾਹਮਣੇ ਖੜਾ ਸੀ। ਜੱਜ ਸਾਹਿਬ ਹੁਕਮ ਸੁਣਾਉਂਦਿਆਂ ਉਹਨੂੰ ਕਹਿ ਰਹੇ ਸਨ, ਪ੍ਰੋਸੀਕਿਊਸ਼ਨ ਵੱਲੋਂ ਪੇਸ਼ ਕਰਦਾ ਸ਼ਹਾਦਤਾਂ ਦੀ ਰੋਸ਼ਨੀ ਵਿੱਚ 302 PPC ਦਾ ਜੁਰਮ ਤੇਰੇ ਉੱਤੇ ਸਾਬਤ ਨਹੀਂ ਹੋਇਆ। ਜੱਜ ਸਾਹਿਬ ਨੇ ਇੰਨਾ ਆਖਿਆ ਸੀ ਤੇ ਮੁਲਜ਼ਮ ਦਾ ਚਿਹਰਾ ਚਮਕ ਉੱਠਿਆ। ਜੱਜ ਸਾਹਿਬ ਨੇ ਥੋੜੇ ਵਕਫੇ ਦੇ ਬਾਅਦ ਆਖਿਆ, ਮਕਤੂਲ ਨੂੰ ਤਾਵਾਨ ਦੀ ਖਾਤਰ ਅਗਵਾ ਕਰਕੇ ਲੈ ਜਾਣ ਤੇ ਤੇਰਾ ਜੁਰਮ ਸਾਬਤ ਹੋ ਗਿਆ ਹੈ। ਤੈਨੂੰ 365 PPC ਤੇ 7 ਇੰਚ ਦਾਦੇ ਦਹਿਸ਼ਤਗਰਦੀ ਐਕਟ ਦੇ ਤਹਿਤ 2 ਮਰਤਬਾ ਸਜ਼ਾਏ ਮੌਤ ਸੁਣਾਈ ਜਾਂਦੀ ਹੈ। ਫੈਸਲਾ ਸੁਣਾਉਂਦਿਆਂ ਉਹਨੇ ਧੌਣ ਥੱਲੇ ਸੁੱਟ ਦਿੱਤੀ। ਸਜ਼ਾਏ ਮੌਤ? ਅਦਾਲਤ ਦੇ ਬੂਹੇ ਨੇੜੇ ਖਲੋਤੇ ਇੱਕ ਸਿਪਾਹੀ ਨੇ ਆਖਿਆ। ਇਹ ਸੁਣਦਿਆਂ ਹੀ ਨਿੱਕੀ ਕੁੜੀ ਅਦਾਲਤ ਵਿੱਚ ਆ ਗਈ। ਜੱਜ ਸਾਹਿਬ ਫੈਸਲਾ ਸੁਣਾ ਕੇ ਰਿਟਾਇਰਿੰਗ ਰੂਮ ਵਿੱਚ ਜਾ ਚੁੱਕੇ ਸਨ। ਬਾਬਾ ਜੀ ਤੁਸੀਂ ਉਹਨਾਂ ਲੋਕਾਂ ਦੇ ਨਾਲ ਕਿਉਂ ਗਏ? ਉਹ ਉੱਚੀ ਉੱਚੀ ਰੋਂਦਿਆਂ ਪਿਓ ਦੇ ਹੱਥਾਂ ਨੂੰ ਚੁੰਮ ਰਹੀ ਸੀ, ਜਿਹੜਾ ਬੁੱਤ ਬਣਿਆ ਸਾਹਮਣੇ ਖਲੋਤਾ ਸੀ। ਬਾਬਾ ਜੀ ਉਹਨੇ ਉਹਨੂੰ ਪੁਕਾਰਦਿਆਂ ਤੇ ਸੱਜੀ ਮੁੱਠੀ ਖੋਲ੍ਹਦਿਆਂ ਆਖਿਆ, ਮੇਰੇ ਕੋਲ ਬਸ ਇਹ 10 ਰੁਪਏ ਨੇ ਤੇ ਤੁਸੀਂ ਇਹ ਲੈ ਲਓ। ਇਹ ਕਹਿੰਦਿਆਂ ਉਹਨੇ 10 ਰੁਪਏ ਪਿਓ ਦੀ ਕਮੀਜ਼ ਦੀ ਸਾਹਮਣੀ ਜੇਬ ਵਿੱਚ ਪਾਉਂਦਿਆਂ ਇੱਕ ਹੌਕਾ ਲਿਆ। ਤੇਜ਼ ਹੁੰਦੀ ਬਾਰਿਸ਼ ਦੀਵਾਰਾਂ ਨਾਲ ਟੱਕਰਾਂ ਮਾਰਦਿਆਂ ਅਜੀਬ ਜਿਹਾ ਸੁਨੇਹਾ ਦੇ ਰਹੀ ਸੀ।